ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਐਗਜ਼ੀਕਿਊਟਿਵ ਪਾਵਰ ਨੂੰ ਯੂਜ਼ ਕਰਨ ਜਾ ਰਹੇ ਆ। ਉਹ ਇੱਕ ਨਵਾਂ ਅਮਰੀਕਨ ਕਲਾਈਮੇਟ ਕੋਰਪਸ ਕ੍ਰੀਏਟ ਕਰਨ ਜਾ ਰਹੇ ਹੈਗੇ, ਜਿਹਦੇ ਵਿੱਚ 20,000 ਦੇ ਕਰੀਬ ਯੰਗ ਅਡਲਟਸ ਨੂੰ ਹਾਇਰ ਕੀਤਾ ਜਾਊਗਾ, ਜੋ ਟ੍ਰੇਲਸ ਬਣਾਉਣਗੇ, ਟਰੀਜ਼ ਨੂੰ ਪਲਾਂਟ ਕਰਨਗੇ, ਸੋਲਰ ਪੈਨਲਸ ਨੂੰ ਇੰਸਟਾਲ ਕਰਨ ਦੇ ਵਿੱਚ ਹੈਲਪ ਕਰਨਗੇ। ਕਲਾਈਮੇਟ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈਗਾ, ਆਪਾਂ ਪਿਛਲੇ ਦਿਨਾਂ 'ਚ ਖਬਰ ਸਾਂਝੀ ਕੀਤੀ ਸੀ, ਬਿਲੀਅਨਸ ਆਫ ਡਾਲਰ ਜੋ ਫੈਡਰਲ ਗਵਰਨਮੈਂਟ ਵੱਲੋਂ ਵੱਖ-ਵੱਖ ਸਟੇਟਸ ਨੂੰ ਦਿੱਤੇ ਜਾ ਰਹੇ ਆ। ਕੈਲੀਫੋਰਨੀਆ ਨੂੰ ਵੀ ਬਹੁਤ ਵੱਡਾ ਅਮਾਉਂਟ ਮਿਲਿਆ ਹੈਗਾ, ਜਿਹਦੇ ਵਿੱਚ ਟਰੀ ਲਾਏ ਜਾਣਗੇ, ਟ੍ਰੇਲਸ ਬਣਾਈਆਂ ਜਾਣਗੀਆਂ, ਤਾਂ ਕਿ ਜੋ ਕਲਾਈਮੇਟ ਚੇਂਜ ਇੰਨਾ ਜ਼ਿਆਦਾ ਹੋ ਰਿਹਾ ਆ, ਵੱਧ ਤੋਂ ਵੱਧ ਜਿਹੜੇ ਟਰੀ ਆ ਉਹ ਲਾਏ ਜਾਣ। ਕਾਂਗਰਸ ਦੇ ਵਿੱਚ ਬਾਹਲੀ ਸਪੋਰਟ ਨਹੀਂ ਮਿਲੀ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ, ਸੋ ਇੰਡੀਪੈਂਡੈਂਟਲੀ ਉਹਨਾਂ ਨੇ ਕਿਹਾ ਆ ਵੀ ਕੈਟਾਸਟ੍ਰੋਫਿਕ ਵਾਈਲਡ ਫਾਇਰਸ ਲੱਗੀਆਂ ਹੋਈਆਂ ਆ, ਉਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ, ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਕਲਾਈਮੇਟ ਕਾਰਪਸ ਉਹ ਕ੍ਰੀਏਟ ਕਰਨ ਜਾ ਰਹੇ ਆ, ਜਿਹਦੇ ਨਾਲ ਹਜ਼ਾਰਾਂ ਹੀ ਨੌਜਵਾਨਾਂ ਨੂੰ ਜੌਬਸ ਵੀ ਮਿਲਣਗੀਆਂ ਤੇ ਪਲੱਸ ਜਿਹੜਾ ਆ ਆਪਾਂ ਕਲਾਈਮੇਟ ਦੇ ਵਿੱਚ ਜੋ ਕੁਝ ਬੈਡ ਵਾਪਰ ਰਿਹਾ ਆ ਉਸ ਨੂੰ ਕੁਛ ਨਾ ਕੁਛ ਸੁਧਾਰ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ। ਜੀ, ਜੀ, ਬਿਲਕੁਲ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਐਗਜ਼ੀਕਿਊਟਿਵ ਪਾਵਰ ਨੂੰ ਯੂਜ਼ ਕਰਨ ਜਾ ਰਹੇ ਆ। ਉਹ ਇੱਕ ਨਵਾਂ ਅਮਰੀਕਨ ਕਲਾਈਮੇਟ ਕੋਰਪਸ ਕ੍ਰੀਏਟ ਕਰਨ ਜਾ ਰਹੇ ਹੈਗੇ, ਜਿਹਦੇ ਵਿੱਚ 20,000 ਦੇ ਕਰੀਬ ਯੰਗ ਅਡਲਟਸ ਨੂੰ ਹਾਇਰ ਕੀਤਾ ਜਾਊਗਾ, ਜੋ ਟ੍ਰੇਲਸ ਬਣਾਉਣਗੇ, ਟਰੀਜ਼ ਨੂੰ ਪਲਾਂਟ ਕਰਨਗੇ, ਸੋਲਰ ਪੈਨਲਸ ਨੂੰ ਇੰਸਟਾਲ ਕਰਨ ਦੇ ਵਿੱਚ ਹੈਲਪ ਕਰਨਗੇ। ਕਲਾਈਮੇਟ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈਗਾ, ਆਪਾਂ ਪਿਛਲੇ ਦਿਨਾਂ 'ਚ ਖਬਰ ਸਾਂਝੀ ਕੀਤੀ ਸੀ, ਬਿਲੀਅਨਸ ਆਫ ਡਾਲਰ ਜੋ ਫੈਡਰਲ ਗਵਰਨਮੈਂਟ ਵੱਲੋਂ ਵੱਖ-ਵੱਖ ਸਟੇਟਸ ਨੂੰ ਦਿੱਤੇ ਜਾ ਰਹੇ ਆ। ਕੈਲੀਫੋਰਨੀਆ ਨੂੰ ਵੀ ਬਹੁਤ ਵੱਡਾ ਅਮਾਉਂਟ ਮਿਲਿਆ ਹੈਗਾ, ਜਿਹਦੇ ਵਿੱਚ ਟਰੀ ਲਾਏ ਜਾਣਗੇ, ਟ੍ਰੇਲਸ ਬਣਾਈਆਂ ਜਾਣਗੀਆਂ, ਤਾਂ ਕਿ ਜੋ ਕਲਾਈਮੇਟ ਚੇਂਜ ਇੰਨਾ ਜ਼ਿਆਦਾ ਹੋ ਰਿਹਾ ਆ, ਵੱਧ ਤੋਂ ਵੱਧ ਜਿਹੜੇ ਟਰੀ ਆ ਉਹ ਲਾਏ ਜਾਣ। ਕਾਂਗਰਸ ਦੇ ਵਿੱਚ ਬਾਹਲੀ ਸਪੋਰਟ ਨਹੀਂ ਮਿਲੀ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ, ਸੋ ਇੰਡੀਪੈਂਡੈਂਟਲੀ ਉਹਨਾਂ ਨੇ ਕਿਹਾ ਆ ਵੀ ਕੈਟਾਸਟ੍ਰੋਫਿਕ ਵਾਈਲਡ ਫਾਇਰਸ ਲੱਗੀਆਂ ਹੋਈਆਂ ਆ, ਉਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ, ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਕਲਾਈਮੇਟ ਕਾਰਪਸ ਉਹ ਕ੍ਰੀਏਟ ਕਰਨ ਜਾ ਰਹੇ ਆ, ਜਿਹਦੇ ਨਾਲ ਹਜ਼ਾਰਾਂ ਹੀ ਨੌਜਵਾਨਾਂ ਨੂੰ ਜੌਬਸ ਵੀ ਮਿਲਣਗੀਆਂ ਤੇ ਪਲੱਸ ਜਿਹੜਾ ਆ ਆਪਾਂ ਕਲਾਈਮੇਟ ਦੇ ਵਿੱਚ ਜੋ ਕੁਝ ਬੈਡ ਵਾਪਰ ਰਿਹਾ ਆ ਉਸ ਨੂੰ ਕੁਛ ਨਾ ਕੁਛ ਸੁਧਾਰ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ। ਜੀ, ਜੀ, ਬਿਲਕੁਲ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਐਗਜ਼ੀਕਿਊਟਿਵ ਪਾਵਰ ਨੂੰ ਯੂਜ਼ ਕਰਨ ਜਾ ਰਹੇ ਆ। ਉਹ ਇੱਕ ਨਵਾਂ ਅਮਰੀਕਨ ਕਲਾਈਮੇਟ ਕੋਰਪਸ ਕ੍ਰੀਏਟ ਕਰਨ ਜਾ ਰਹੇ ਹੈਗੇ, ਜਿਹਦੇ ਵਿੱਚ 20,000 ਦੇ ਕਰੀਬ ਯੰਗ ਅਡਲਟਸ ਨੂੰ ਹਾਇਰ ਕੀਤਾ ਜਾਊਗਾ, ਜੋ ਟ੍ਰੇਲਸ ਬਣਾਉਣਗੇ, ਟਰੀਜ਼ ਨੂੰ ਪਲਾਂਟ ਕਰਨਗੇ, ਸੋਲਰ ਪੈਨਲਸ ਨੂੰ ਇੰਸਟਾਲ ਕਰਨ ਦੇ ਵਿੱਚ ਹੈਲਪ ਕਰਨਗੇ। ਕਲਾਈਮੇਟ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈਗਾ, ਆਪਾਂ ਪਿਛਲੇ ਦਿਨਾਂ 'ਚ ਖਬਰ ਸਾਂਝੀ ਕੀਤੀ ਸੀ, ਬਿਲੀਅਨਸ ਆਫ ਡਾਲਰ ਜੋ ਫੈਡਰਲ ਗਵਰਨਮੈਂਟ ਵੱਲੋਂ ਵੱਖ-ਵੱਖ ਸਟੇਟਸ ਨੂੰ ਦਿੱਤੇ ਜਾ ਰਹੇ ਆ। ਕੈਲੀਫੋਰਨੀਆ ਨੂੰ ਵੀ ਬਹੁਤ ਵੱਡਾ ਅਮਾਉਂਟ ਮਿਲਿਆ ਹੈਗਾ, ਜਿਹਦੇ ਵਿੱਚ ਟਰੀ ਲਾਏ ਜਾਣਗੇ, ਟ੍ਰੇਲਸ ਬਣਾਈਆਂ ਜਾਣਗੀਆਂ, ਤਾਂ ਕਿ ਜੋ ਕਲਾਈਮੇਟ ਚੇਂਜ ਇੰਨਾ ਜ਼ਿਆਦਾ ਹੋ ਰਿਹਾ ਆ, ਵੱਧ ਤੋਂ ਵੱਧ ਜਿਹੜੇ ਟਰੀ ਆ ਉਹ ਲਾਏ ਜਾਣ। ਕਾਂਗਰਸ ਦੇ ਵਿੱਚ ਬਾਹਲੀ ਸਪੋਰਟ ਨਹੀਂ ਮਿਲੀ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ, ਸੋ ਇੰਡੀਪੈਂਡੈਂਟਲੀ ਉਹਨਾਂ ਨੇ ਕਿਹਾ ਆ ਵੀ ਕੈਟਾਸਟ੍ਰੋਫਿਕ ਵਾਈਲਡ ਫਾਇਰਸ ਲੱਗੀਆਂ ਹੋਈਆਂ ਆ, ਉਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ, ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਕਲਾਈਮੇਟ ਕਾਰਪਸ ਉਹ ਕ੍ਰੀਏਟ ਕਰਨ ਜਾ ਰਹੇ ਆ, ਜਿਹਦੇ ਨਾਲ ਹਜ਼ਾਰਾਂ ਹੀ ਨੌਜਵਾਨਾਂ ਨੂੰ ਜੌਬਸ ਵੀ ਮਿਲਣਗੀਆਂ ਤੇ ਪਲੱਸ ਜਿਹੜਾ ਆ ਆਪਾਂ ਕਲਾਈਮੇਟ ਦੇ ਵਿੱਚ ਜੋ ਕੁਝ ਬੈਡ ਵਾਪਰ ਰਿਹਾ ਆ ਉਸ ਨੂੰ ਕੁਛ ਨਾ ਕੁਛ ਸੁਧਾਰ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ। ਜੀ, ਜੀ, ਬਿਲਕੁਲ।